सत श्री अकाल, नमस्कार ते आदाब। मैं हाँ हरजिंद कौर मांगट ते तुसी देख रहे इंडोज टीवी। स्वागत है जी सारिਆਂ ਦਾ प्रोग्राम सफर इंडिया टू आस्ट्रेलिया, जिन्हां नाल असीं गलबात कराउणी है जी। मेरे मेहमान आ चुके ने साडे स्टूडियो दे विच, चलो उन्हां नाल फिर करदे हैं जी जान पछाण। हरी विरसा जी, बहुत बहुत स्वागत है तुहाडा प्रोग्राम सफर दे विच। Thank you so much INDOZ team for having me today. हनी विरसा जी, तुहाडा नाम जिहड़ा हैगा हनी विरसा किवें है, कि पूरा नाम की है तुहाडा? हनी विरसा ही है जी। हनी विरसा ही है जी। शुरू तो हनी विरसा रखा होया सी? शुरू तो घरदे ने तां कुछ होर रखिया सीगा। So I named myself हनी विरसा। सो अपनी पछाण आप बनाई जी। ओके। पंजाब तो कित्थों आ तुसीं? जलंधर तो जी। जलंधर तो ओके। ते पढ़ाई फिर पंजाब च कीती? जलंधर सिटी तो। अच्छा। सो +2 करके ब्रेक ਲਈ, ब्रेक तो बाद घरदे ने देखिया ਚੱਲੇ ਹੈ ਨਹੀਂਗੇ। सो ਉੱਥੇ ਇੱਕ ਤੁਸੀਂ ਕਹਿ ਸਕਦੇ ਆ ਫੈਸ਼ਨ ਆ ਜਾਂ ਕੀ ਕਹਿੰਦੇ ਆ ਕਲਚਰ ਆ ਕਿ +2 ਕੀਤੀ ਆਪਣੀ ਜਨਰੇਸ਼ਨ ਨੂੰ ਬਾਹਰ ਭੇਜਣ ਦਾ। ਸੋ ਇੰਗਲੈਂਡ ਕੈਨੇਡਾ ਹਮੇਸ਼ਾ ਹੀ ਬਹੁਤ ਵੱਡੇ ਲੈਵਲ ਤੇ ਪ੍ਰਮੋਟ ਕਰਦੇ ਰਹੇ ਆ ਤੇ ਆਸਟ੍ਰੇਲੀਆ ਉਸ ਵੇਲੇ ਇੱਕ ਬਹੁਤ ਹੀ ਵੱਡੇ ਲੈਵਲ ਤੇ ਪ੍ਰਮੋਟ ਹੋ ਰਿਹਾ ਸੀਗਾ। ਹਾਂਜੀ ਹਾਂਜੀ, ਉਹ ਬੋਨਸ ਸੀਗਾ ਹਨਾ ਸਾਰਿਆਂ ਲਈ ਕਿ ਫਟਾਫਟ ਉਦੋਂ ਐਡਵਰਟਾਈਜ਼ਮੈਂਟ ਬਹੁਤ ਜ਼ਿਆਦਾ ਸੀ। ਕਿਹੜੇ ਸਾਲ ਦੇ ਵਿੱਚ ਆਏ ਸੀ ਤੁਸੀਂ? 2007। ਫਿਰ ਤਾਂ ਬਹੁਤ ਜ਼ਿਆਦਾ ਪਹਿਲਾਂ ਆਏ ਤੁਸੀਂ, ਉਦੋਂ ਕਾਫੀ ਜ਼ਿਆਦਾ ਫੇਮਸ ਸੀਗਾ ਨਾ ਜੀ। ਹਾਂ। ਸੋ ਬਸ ਜਦੋਂ ਆਏ ਆ ਉਦੋਂ ਕਹਿ ਲਓ ਕਿ ਜਿੱਦਾਂ ਪਲੇਨ ਹੋ ਗਏ, ਬੱਸਿਸ ਹੋ ਗਈਆਂ, ਜਦੋਂ ਜਾਂਦਾ ਕਿੱਧਰ ਨੂੰ ਚੱਲੇ ਆ ਕਹਿੰਦੇ ਆਸਟ੍ਰੇਲੀਆ ਨੂੰ। ਅੱਛਾ। ਸੋ ਬਟ ਗੁੱਡ ਕਾਲ, ਕਿਉਂਕਿ ਉਸ ਤੋਂ ਪਹਿਲਾਂ ਸਾਡੇ ਰਿਲੇਟਿਵ ਮੋਸਟਲੀ ਇੰਗਲੈਂਡ ਦੇ ਵਿੱਚ ਤੇ ਕੈਨੇਡਾ ਚ ਨੇ। ਅੱਛਾ। ਸੋ ਆਸਟ੍ਰੇਲੀਆ ਕਦੀ ਸੁਣਿਆ ਨਹੀਂ ਸੀਗਾ ਤੇ ਆਉਣ ਨੂੰ ਵੀ ਡਰ ਲੱਗਦਾ ਸੀਗਾ ਕਿ ਉੱਥੇ ਕੀ ਹੈ ਨਹੀਂ ਕੋਈ। ਹਾਂ। ਪਰ ਥੋੜੇ ਕਿ ਜੇ ਫਰੈਂਡਸ ਜਦੋਂ ਗਏ ਆਸਟ੍ਰੇਲੀਆ ਤੇ ਫਿਰ ਥੋੜੀ ਜੀ ਇੱਕ ਕਰੇਜ ਮਿਲੀ, ਯਾਰ ਉਹ ਵੀ ਰਹਿ ਰਿਹਾ ਆ, ਵਾਈ ਨਾਟ ਅਸ, ਬਿਕਾਜ਼ ਵੀ ਫੋਲੋ our friends, we follow each other as well, ताकि ਆਪਾਂ ਆਪਣਾ ਡਰ ਮਾਰ ਸਕੀਏ। ਹਾਂ ਹਾਂ। so ਫਿਰ ਆਸਟ੍ਰੇਲੀਆ ਆਇਆ and I think the best decision of my life you ever made. Yeah. It's a beautiful country and I'm so proud to call myself an Australian Indian. That's really nice. ਇੱਥੇ ਆ ਕੇ ਫਿਰ ਕੀ ਸਟੱਡੀ ਕੀਤੀ ਸੀ? ਸਟੱਡੀ ਉੱਥੇ ਤਾਂ ਏਜੰਟ ਭੇਜਦੇ ਹੁੰਦੇ ਆ ਕਿ ਜਿਹਦੇ ਵਿੱਚ ਉਹਨਾਂ ਨੂੰ PR ਆਵੇ, ਹਨਾ, ਸਾਨੂੰ PR ਆਵੇ ਤੇ ਏਜੰਟਸ ਨੂੰ ਉਹਨਾਂ ਦੇ ਕਮਿਸ਼ਨ ਆਵੇ। ਸੋ ਬਟ ਮਾਈ ਪੈਸ਼ਨ ਵਾਸ ਟੋਟਲੀ ਡਿਫਰੈਂਟ। ਸੋ ਮਾਈ ਪੈਸ਼ਨ ਵਾਸ ਮਿਊਜ਼ਿਕ ਐਂਡ ਹੈਲਥ। ਸੋ ਪਾਸ ਦੇ ਵਿੱਚ ਸਟੱਡੀਜ਼ ਕੀਤੀਆਂ ਐਂਡ ਵਰਕਿੰਗ ਇਨ ਦ ਸਿਕਿਉਰਿਟੀ ਇੰਡਸਟਰੀ, ਕੁਛ ਹੋਰ ਸਰਚ ਸੀਗੇ, ਬਿਜ਼ਨਸ ਸੀਗੇ। So recently I decided to what I wanted to do is fitness and music. So I'm a qualified trainer and online music ਦੇ ਬਹੁਤ ਜ਼ਿਆਦਾ ਕੋਰਸਿਸ ਨੇ। ਅੱਛਾ। ਓਕੇ ਜੀ। ਸੋ ਤੁਸੀਂ ਪਹਿਲਾਂ ਜਿਹੜੀਆਂ ਜੌਬਸ ਕੀਤੀਆਂ ਸੀਗੀਆਂ ਉਹ ਕਿਸ ਤਰ੍ਹਾਂ ਦੀਆਂ ਜੌਬਸ ਸੀਗੀਆਂ? I've done everything. ਅੱਛਾ। From cleaning toilets to real estate. And I enjoyed. You know, I enjoy the struggle part. ਜੀ। ਕਿ struggle ਇੱਥੇ ਸਾਡੇ ਨੋਨ ਆ, ਉਹ ਵੈਸਟਰਨ ਸਬਰਬ ਚ ਰਹਿੰਦੇ ਆ। ਅੱਛਾ। ਬਹੁਤ ਹੀ ਪੁਰਾਣੀ ਫੈਮਿਲੀ ਆ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਸੀ, ਕਹਿੰਦੇ ਹਨੀ struggle is for lucky people. So but yeah, we went through a lot of struggle and ਉਸ ਤੋਂ ਬਾਅਦ ਫਿਰ ਫਾਈਨਲੀ ਪਤਾ ਲੱਗਾ ਕਿ ਹਾਂ ਵੀ ਜਿਹੜੀ ਕੁਆਲਿਟੀਜ਼ ਤੁਹਾਨੂੰ ਇੱਕ ਗੋਡ ਗਿਫਟਡ ਹੁੰਦੀਆਂ ਆ ਤੇ ਕੁਛ ਤੁਹਾਨੂੰ ਤੁਹਾਡੇ ਹੈਰੀਟੇਜ ਤੋਂ ਮਿਲਦੀਆਂ। ਸੋ ਹੈਰੀਟੇਜ ਤੋਂ ਸਾਨੂੰ ਮਿਲੀ ਆ ਫਿਟਨੈਸ। ਸੋ ਮਾਈ ਡੈਡ ਵਾਸ ਅ ਰੈਸਲਰ, ਆਈ ਕੇਮ ਫਰਮ ਅ ਰੈਸਲਿੰਗ ਹੈਰੀਟੇਜ ਫੈਮਿਲੀ। ਅੱਛਾ ਜੀ। ਤੇ I was the fourth generation in my family but refused to wrestle because time change ਹੋ ਗਿਆ ਸੀ ਜਿੱਥੇ ਅਸੀਂ ਰਹਿੰਦੇ ਆ। ਬਹੁਤ ਹੀ ਇੱਕ ਪੁਰਾਣਾ ਕਸਬਾ ਸੀ, ਕਸਬੇ ਤੋਂ ਸਿਟੀ ਬਣ ਸੀਗੀ। ਸੋ when you enter Jalandhar you pass our area, Ladowali Road, where I come from. So ਹੁਣ ਜੇ ਟਾਈਮ ਚੇਂਜ ਹੋ ਜਾਂਦਾ ਆ ਤੇ ਜਨਰੇਸ਼ਨ ਵੀ ਚੇਂਜ ਹੁੰਦੀ ਆ, ਜਨਰੇਸ਼ਨ ਦੇ ਸ਼ੌਂਕ ਵੀ ਚੇਂਜ ਹੁੰਦੇ ਆ। ਬਿਲਕੁਲ। So I was loving cricket. And dad always hated it. But ਉਹ ਚਾਹੁੰਦੇ ਸੀ ਕਿ ਮੈਂ ਫੈਮਿਲੀ ਦਾ ਟ੍ਰੈਡੀਸ਼ਨ ਕੈਰੀ ਔਨ ਰੱਖਾਂ
ਪਰ ਜਦੋਂ 2-3 ਵਾਰੀ ਗਿਆ ਪ੍ਰੈਕਟਿਸ ਕਰਨ ਸੋ ਕੰਨਾਂ ਤੇ ਜਿਹੜੇ ਸੇਕ ਲੱਗਦੇ ਸੀਗੇ I kind of quit it. So ਅੱਛਾ, ਪਹਿਲਵਾਨ ਤੁਸੀਂ ਬੈਕਗ੍ਰਾਉਂਡ ਤੋਂ ਆ, ਤੁਹਾਡੇ ਪਰਿਵਾਰ ਦੇ ਵਿੱਚ ਪਹਿਲਵਾਨੀ ਸੀਗੀ, ਪਰ ਤੁਸੀਂ ਉਹਨੂੰ ਰਿਫਿਊਜ਼ ਕੀਤਾ? ਰਿਫਿਊਜ਼ ਕਿਉਂਕਿ ਤੁਹਾਨੂੰ ਐਕਸੈਪਟ ਕਰਨ ਲਈ ਤੁਹਾਨੂੰ ਇੱਕ ਬਹੁਤ ਵੱਡਾ ਮਾਈਂਡਸੈਟ ਚਾਹੀਦਾ, ਤੁਹਾਨੂੰ ਤੁਹਾਡੀ ਕੰਡੀਸ਼ਨਿੰਗ ਹੋਣੀ ਚਾਹੀਦੀ ਆ। ਕੋਈ ਜੇ ਤੁਹਾਨੂੰ ਕਹਿ ਦੇਵੇ ਕਿ ਤੁਸੀਂ ਆਹ ਕਰ ਲਓ ਉਹ ਕਰ ਲਓ, ਤੁਸੀਂ ਕਹਿਣ ਤੇ ਕਦੀ ਨਹੀਂ ਕਰਦੇ। ਜੀ ਜੀ, ਇਹ ਕਹਾਵਤ ਵੀ ਆ ਕਿ ਕਹਿਣ ਤੇ ਕੋਈ ਨਹੀਂ ਸਮਝਦਾ, ਪਰ ਜੇ ਤੁਸੀਂ ਉਹ ਚੀਜ਼ ਨੂੰ ਰਿਪੀਟਲੀ ਐਵਰੀ ਡੇ ਕੰਸਿਸਟੈਂਟਲੀ ਦੇਖੋ then your subconscious mind adopt those things. So but ਉਹੀ ਜਿੱਦਾਂ ਡੈਡੀ ਹੁਣੀ ਛੋਟੇ ਹੁੰਦੇ ਤੋਂ ਹੀ ਡੈਡੀ ਨੇ ਇਦਾਂ ਕੁਰਸੀ ਤੇ ਬਹਿ ਜਾਣਾ, ਸਾਨੂੰ ਭੈਣ ਭਰਾਵਾਂ ਨੂੰ ਇਦਾਂ ਬਿਠਾ ਲੈਣਾ ਥੱਲੇ। ਅੱਛਾ, ਹੈਲਥ ਹੈਲਥ ਹੈਲਥ। ਸੋ ਅੱਜ ਦੇ ਟਾਈਮ ਵੀ ਹੁਣ ਡੈਡੀ ਹੁਣਾਂ ਦਾ ਫੋਨ ਆਉਂਦਾ ਆ ਕਿ ਸਭ ਤੋਂ ਪਹਿਲਾਂ ਉਹ ਕਿਦਾਂ ਸਿਹਤ ਹੈਲਥ ਜ਼ਰੂਰੀ ਆ, you know, make sure you eat good, make sure you look after yourself. You know, everything is after, but the health is first. Health must first. So ਪਹਿਲਾਂ ਨਹੀਂ look after ਕਰਦੇ ਹੁੰਦੇ ਸੀ, teenage ਤੋਂ early 20s ਤੋਂ then you know the struggle part, which is you know we all go through the struggle part. ਜੀ। and ਉਸ part struggle part ਦੇ ਵਿੱਚ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਆ। so ਜਿਹੜਾ ਕੋਈ ਆਪਣੇ ਆਪ ਨੂੰ ਹੋਲਡ ਕਰ ਲੈਂਦਾ ਹੈ ਉਸ ਟਾਈਮ ਦੇ ਵਿੱਚ they become more stronger. So I think I'm not gonna lie, not shame about it ਕਿ ਹਾਂ ਮੈਂ ਸ਼ਾਇਦ ਆਪਣੇ ਆਪ ਨੂੰ ਮਿਸ ਕਰ ਗਿਆ ਸੀ। I lost them. So but yeah, slowly you know ਕਿ ਜੇ ਤੁਹਾਡੀ ਸਟਰਗਲ ਲੰਬੀ ਹੈ ਇਹਦਾ ਮਤਲਬ ਤੁਹਾਡਾ ਫਿਊਚਰ ਵੀ ਗੁੱਡ ਆ। ਕੀ ਭਾਈ ਇਹਦੇ ਪਿੱਛੇ ਕੀ ਸਟੋਰੀ ਸੀਗੀ ਕਿ ਤੁਸੀਂ ਕਿਹਾ ਯੂ ਆਰ ਲੌਸਟ ਨਾ, ਫਿਰ ਆਪਣੇ ਆਪ ਨੂੰ ਕਿੱਦਾਂ ਲੈ ਕੇ ਆਏ, ਓਵਰਕਮ ਕਿੱਦਾਂ ਹੋਏ ਉਸ ਸਿਚੁਏਸ਼ਨ ਤੋਂ, ਕੀ ਹੋ ਗਿਆ ਸੀ? a lot ਮੈਂ ਵੀ ਸ਼ਾਇਦ ਮੇਰੇ ਲਈ ਇੰਟਰਵਿਊ ਛੋਟੀ ਹੈ ਕਿ ਮੈਂ ਇਹਨੂੰ ਕਵਰ ਕਰਨ ਲਈ about life itself, about family background. But I always had the hope. Ji. I always had something in my mind that there's something better. Ji. Ki married life sahi nahi rahi ਤੁਹਾਡੀ? I won't talk about that. ਕੋਈ ਚੱਕਰ ਨਹੀਂ, ਹਾਂਜੀ ਬਿਲਕੁਲ ਸਮਝ ਸਕਦੇ ਜੀ, ਕਿਉਂਕਿ ਤੁਹਾਡੀ ਸਿਚੁਏਸ਼ਨ ਇਦਾਂ ਦੀ ਹੋ ਜਾਂਦੀ ਹੈ ਕਿ ਤੁਸੀਂ ਆਪਣੀ ਚੀਜ਼ਾਂ ਨੂੰ ਯਾਦ ਨਹੀਂ ਕਰਨਾ ਚਾਹੁੰਦੇ ਹੈਗੇ। ਬੱਚੇ ਹੈਗੇ ਭਾਈ ਜੀ ਤੁਹਾਡੇ ਕੋਲੇ? Yes, I've got 2 beautiful kids. And I'm really happy and so proud that I've got 2 beautiful kids and I'm their father. So he ਮੇਰੀ strength ਆ। ਕਿੱਦਾਂ ਦਾ ਬੌਂਡ ਹੈਗਾ ਤੁਹਾਡੇ ਨਾਲ, ਤੁਹਾਡੇ ਬੱਚਿਆਂ ਦਾ? Gifted, yeah. You can't explain it. So gifted bond ਹੈ ਜਿਹੜਾ ਕਿ ਹਰ ਇੱਕ ਫਾਦਰ ਦਾ ਆਪਣੇ ਬੱਚਿਆਂ ਨਾਲ ਹੁੰਦਾ। ਜੀ ਬਿਲਕੁਲ ਭਾਜੀ, ਜਦੋਂ ਤੁਹਾਡੀ ਫੇਸਬੁੱਕ ਫੋਲ ਰਹੀ ਸੀ, ਮੈਂ ਜਦੋਂ ਉਹਨੂੰ ਸਕਰੋਲ ਕਰ ਰਹੀ ਸੀ ਤਾਂ ਤੁਹਾਡੇ ਬੱਚਿਆਂ ਦੀਆਂ ਪਿਕਚਰਸ ਮੈਂ ਦੇਖੀਆਂ, ਪਤਾ ਲੱਗ ਰਿਹਾ ਕਿ ਕਿੰਨਾ ਪਿਆਰ ਆ ਤੁਹਾਡਾ ਬੱਚਿਆਂ ਦੇ ਨਾਲ, ਤੁਹਾਡਾ ਪਿਆਰ ਕਿੰਨਾ ਉਮੜਦਾ ਹੈ, ਤੁਸੀਂ ਬੱਚਿਆਂ ਨੂੰ ਨਾਲ ਲੈ ਕੇ ਹਰ ਪਿਕਚਰ 'ਚ ਤੁਹਾਡੇ ਬੱਚੇ ਤੁਹਾਡੇ ਨਾਲ ਨੇ ਜੀ। ਸੋ ਉਸ ਨਾਲ ਹੀ ਰਹੋਗੇ ਜੀ। ਤੇ ਇੱਕ ਪਾਵਰ ਹੁੰਦੀ ਆ ਫੈਮਿਲੀ ਪਾਵਰ ਜਿਹਨੂੰ ਕਹਿੰਦੇ ਆ ਜੀ, ਤੇ ਇਸ ਪਾਵਰ ਨੂੰ ਯੂਨੀਵਰਸ ਬਣਾਉਂਦਾ ਤੇ ਕੋਈ ਸੈਕੰਡ ਔਰ ਥਰਡ ਪਾਵਰ ਇਸ ਵਰਲਡ ਦੇ ਵਿੱਚ ਨਹੀਂ ਬਣੀ ਜੀ ਕਿ ਜਿਹੜੀ ਉਹਨੂੰ ਅਪਾਰਟ ਕਰ ਸਕੇ। ਜੀ ਆਈ ਕੈਨ ਟੋਟਲੀ ਅੰਡਰਸਟੈਂਡ, ਹਨਾ ਕਿੱਦਾਂ ਦੀ ਸਿਚੁਏਸ਼ਨ ਹੁੰਦੀ ਆ। ਭਾਜੀ ਤੁਸੀਂ ਦੱਸਿਆ ਕਿ ਤੁਸੀਂ ਹੈਲਥ ਨੂੰ ਵੀ ਪ੍ਰੈਫਰ ਕਰ ਰਹੇ ਹੋ, ਮਿਊਜ਼ਿਕ ਵੀ ਤੁਸੀਂ ਮਿਊਜ਼ਿਕ ਦੇ ਲਈ ਵੀ ਕੰਮ ਕਰਦੇ ਹੋ, ਤੇ ਫਿਰ ਇਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਿਵੇਂ ਕਰਦੇ ਹੋ, ਕਿਉਂਕਿ ਤੁਸੀਂ ਬੱਚਿਆਂ ਨੂੰ ਵੀ ਦੇਖਣਾ ਹੁੰਦਾ? ਮੈਨੇਜਿੰਗ ਇਜ਼ ਦਾ ਕੀ। ਸਾਰੇ ਸਿਆਣੇ ਕਹਿੰਦੇ ਲਾਈਫ ਇਜ਼ ਅ ਬੈਲੈਂਸ ਐਂਡ ਬੈਲੈਂਸ ਇਜ਼ ਦਾ ਕੀ। ਸੋ ਮੈਂ ਨਹੀਂ ਕਹਿੰਦਾ ਕਿ ਆਈ do everything perfect, but I'm trying my best to make things perfect. So even though if I can't make perfect, even if I can make close to 100, and that's enough for me. So every day is a new day, and every day there are a lot of new challenges, and so far
I'm winning. ਰੀਅਲ ਸਟੇਟ ਤੋਂ 뮤직 ਵੱਲ ਕਿੱਦਾਂ ਰੁਖ ਕੀਤਾ ਇੱਕਦਮ ਕਿੱਦਾਂ ਸੋਚਿਆ ਕਿ 뮤직 ਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਪਹਿਲਾਂ ਇਹ ਦੱਸੋ Music ਦੇ ਵਿੱਚ we got a lot planned. We got a lot planned. So currently I'm doing DJing. On and off I've been doing DJing since 2013. Okay. So 2013 ਤੋਂ ਲੈ ਕੇ ਹੁਣ ਤੱਕ ਮੈਂ 2 ਵਾਰੀ quit ਕਰ ਵੀ ਚੁੱਕਾ ਆ. Just my personal reason. Or I lost the motivation or I wanted to switch my plans. 2016, 17 ਦੇ ਵਿੱਚ quit ਕੀਤਾ ਸੀ. ਫਿਰ ਮੈਂ 2020 ਦੇ ਵਿੱਚ ਜਿਹੜੀ ਕਰੋਨਾ ਵਾਇਰਸ ਦੀ ਬ੍ਰੇਕ ਮਿਲੀ ਆ ਬਹੁਤ ਲੋਕਾਂ ਨੂੰ ਤੁਸੀਂ ਘਰ ਬੈਠੇ ਆ ਓਕੇ देयर इज अ ਸਪੋਰਟ ਕਮਿੰਗ ਫਰਮ ਗਵਰਨਮੈਂਟ ਐਂਡ ਉਹ ਸਪੋਰਟ ਦੇ ਵਿੱਚ ਮੈਨੂੰ ਫਾਈਨਲੀ ਸਿੰਸ ਆਈ ਬੀਨ ਹੇਅਰ ਇਨ ਆਸਟ੍ਰੇਲੀਆ ਫਰਮ ਇੰਡੀਆ ਇੱਕ ਬ੍ਰੇਕ ਮਿਲੀ ਹੈ ਜੀ ਜੀ ਆਪਣੇ ਵਾਸਤੇ ਇਨ ਫਰਸਟ ਟਾਈਮ ਇਨ 13 ਇਅਰਸ ਅੱਛਾ ਸੋ ਬ੍ਰੇਕ ਦੇ ਵਿੱਚ ਮੈਂ ਆਪਣੇ ਆਪ ਨਾਲ ਗੱਲਾਂ ਕੀਤੀਆਂ ਠੀਕ ਹੈ ਆਪਣੇ ਡ੍ਰੀਮਸ ਨਾਲ ਗੱਲਾਂ ਕੀਤੀਆਂ ਆਪਣੇ ਚਾਈਲਡਹੂਡ ਨਾਲ ਗੱਲਾਂ ਕੀਤੀਆਂ ਐਂਡ ਆਪਣੇ ਬੱਚਿਆਂ ਨਾਲ ਗੱਲਾਂ ਕੀਤੀਆਂ ਕਿਉਂਕਿ ਤੁਹਾਡੇ ਕੋਲ ਟਾਈਮ 24/7 ਦੇ ਵਿੱਚ ਤੁਹਾਨੂੰ ਕੋਈ ਲਿਮਿਟ ਟਾਈਮ ਹੁੰਦਾ ਕਿ ਹਾਊ ਮਚ ਯੂ ਵਰਕ ਹਾਊ ਮਚ ਟਾਈਮ ਯੂ ਸਪੈਂਡ ਵਿਦ ਯੋਰ ਕਿਡਸ ਐਂਡ ਹਾਊ ਮਚ ਯੂ ਵਰਕ ਔਨ ਯੋਰ ਪੈਸ਼ਨ ਤੇ ਉਸ ਬ੍ਰੇਕ ਨੇ ਮੇਰੀ ਬਹੁਤ ਹੈਲਪ ਕੀਤੀ ਤੇ during that break the which we were going through a lot my daughter Amira ਕੋਈ ਨਹੀਂ ਭਾਜੀ ਪਲੀਜ਼ ਕੋਈ ਚੱਕਰ ਨਹੀਂ ਆ ਕਿਉਂਕਿ ਬੰਦਾ ਹੀ ਜੀ ਸਿਚੁਏਸ਼ਨ ਚੋਂ ਨਿਕਲਦਾ ਆਮ ਸੌਰੀ ਕੋਈ ਨਹੀਂ ਤੁਸੀਂ ਬੜੇ ਹਿੰਮਤ ਵਾਲੇ ਹੋ ਦੇਖੋ ਅਜਿਹੀਆਂ ਸਿਚੁਏਸ਼ਨਸ ਆਉਂਦੀਆਂ ਰਹਿੰਦੀਆਂ ਬੰਦੇ ਤੇ ਹਨਾ ਕੋਈ ਚੱਕਰ ਨਹੀਂ ਆ ਤੁਸੀਂ ਬਹੁਤ ਜ਼ਿਆਦਾ ਸਟਰੈਂਥ ਹੈ ਤੁਹਾਡੇ ਵਿੱਚ ਤੇ ਅੱਗੇ ਵੀ ਵਧਦੇ ਰਹੋਗੇ ਤੁਸੀਂ ਇੰਨੀਆਂ ਚੀਜ਼ਾਂ ਨੂੰ ਓਵਰਕਮ ਕਰਕੇ ਆਏ ਹੋ ਤਾਂ ਅੱਗੇ ਵੀ ਤੁਹਾਡੇ ਨਾਲ ਵਧੀਆ ਹੋਏਗਾ ਜੀ ਸੋ ਅਮੀਰਾ ਬੋਨ ਹੋਈ ਸੀਗੀ CDH ਕੰਡੀਸ਼ਨ ਸੀਗੀ ਜਿਹਦੇ ਵਿੱਚ ਡਾਇਫਰਾਮ ਦੇ ਵਿੱਚ ਹੋਲ ਹੁੰਦਾ ਸੋ 3 ਮਹੀਨੇ So 2020 ਦੇ ਵਿੱਚ ਜਿਹੜੀ ਬ੍ਰੇਕ ਸੀਗੀ ਬ੍ਰੇਕ ਦੇ ਵਿੱਚ we went through a lot ਮੇਰੀ ਕੁੜੀ born ਹੋਈ ਸੀਗੀ 28th of January so she was diagnosed with CDH congestion diaphragmic hernia ਜੀ ਤੁਹਾਡੇ diaphragm ਦੇ ਵਿੱਚ ਹੋਲ ਹੁੰਦਾ ਤੁਹਾਡੇ organs ਉੱਪਰ ਆ ਜਾਂਦੇ ਆ ਅੰਡਰ ਚੈਸਟ so ਹਫਤੇ ਦੀ ਸੀਗੀ ਜਦੋਂ ਉਹਦਾ ਆਪਰੇਸ਼ਨ ਹੋਇਆ so ਜਦੋਂ ਉਹ ਚੀਜ਼ਾਂ ਦੇਖੀਆਂ ਲਾਈਫ ਨੂੰ ਬਹੁਤ ਵੱਡਾ ਪੌਜ਼ ਮਿਲ ਗਿਆ ਸੀਗਾ ਕਿ ਮੈਨੂੰ ਆਈ ਥਿੰਕ ਮੇਰੇ ਕੋਲ ਮੇਰੀ ਲਾਈਫ ਦੇ ਵਿੱਚ ਮੈਨੂੰ ਵੱਧ ਮਿਲਿਆ ਤੇ ਮੈਂ ਕਦੀ ਸ਼ਾਇਦ ਮੈਂ ਉਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕੀਤਾ ਚੰਗੀ ਤਰ੍ਹਾਂ ਸੋ ਜਦੋਂ ਮੈਂ ਉਹਨੂੰ ਆਪਣੀ ਕੁੜੀ ਨੂੰ ਦੇਖਿਆ ਤੇ she's not even a week old and she's going through that much in her life ਮੈਨੂੰ ਮੇਰੀ ਅੱਜ ਦੇ ਟਾਈਮ ਜਿੱਦਾਂ Virsa entertainment grow ਹੋ ਰਹੀ ਆ ਮੈਨੂੰ ਸਾਰੀ ਕਰਜ ਉੱਤੋਂ ਮਿਲਦੀ ਆ because so ਹੁਣ ਜਿੱਦਾਂ ਸਾਡੇ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਪਤਾ ਕਿ Virsa entertainment is growing fast and it's going to be faster ਹਾਂਜੀ so ਉਹਦੀ ਜਿਹੜੀ એનર્ਜੀ ਹੈ ਜਿੰਨੀ ਕਰੇਜ ਮੈਨੂੰ ਮਿਲਦੀ ਹੈ ਮੈਨੂੰ ਆਪਣੀ ਕੁੜੀ ਤੋਂ ਮਿਲਦੀ ਆ so ਕਿੰਨੇ ਸਾਲਾਂ ਦੀ ਹੈ ਤੁਹਾਡੀ ਬੇਟੀ 1.5 ਸਾਲ ਦੀ ਆ 1.5 ਸਾਲ ਦੀ ਆ ਵਾਓ ਤੇ ਤੁਹਾਡਾ ਬੇਟਾ ਕਿੰਨੇ ਸਾਲਾਂ ਦਾ 3 ਸਾਲ ਦਾ 3 ਸਾਲ ਦਾ ਬੇਟਾ ਅੱਛਾ ਦੈਟਸ ਨਾਈਸ ਜੀ ਸੋ ਤੁਸੀਂ ਉਹਨਾਂ ਦੀ ਪੂਰੀ ਲੁੱਕ ਆਫਟਰ ਕਰ ਰਹੇ ਹੋ ਇਹਨਾਂ ਚੀਜ਼ਾਂ ਦੇ ਵਿੱਚ ਵੀ ਤੁਸੀਂ ਪਏ ਹੋਏ ਹੋ ਹਨਾ ਮਤਲਬ ਕਿ ਲਾਈਫ ਨੇ ਤੁਹਾਨੂੰ
ਬਹੁਤ ਕੁਝ ਸਿਖਾਇਆ ਵੀ ਆ ਤੇ ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚ ਨੂੰ ਵੀ ਲੰਘ ਰਹੇ ਹੋ, ਨਾਲ ਦੀ ਨਾਲ ਤੁਸੀਂ ਆਪਣੇ ਕਰੀਅਰ ਦੀ ਵੀ ਸ਼ੁਰੂਆਤ ਕਰ ਰਹੇ ਹੋ, ਹਨਾ। ਸੋ ਇਹ ਸਭ ਕੁਝ ਤੁਸੀਂ ਮੈਨੇਜ ਕਰ ਰਹੇ ਹੋ। ਪਤਾ ਤੁਹਾਨੂੰ ਰੱਬ ਨੇ ਕਿੰਨੀ ਜ਼ਿਆਦਾ ਸਟਰੈਂਥ ਦਿੱਤੀ ਆ ਤੇ ਕਿੰਨਾ ਤੁਹਾਨੂੰ ਮਜ਼ਬੂਤ ਬਣਾਇਆ ਹੈ। ਜੀ ਲੋਕ ਛੋਟੇ ਹੁੰਦੇ ਤੋਂ ਹੀ ਸੁਣਿਆ ਹੁੰਦਾ ਕਿ ਜੋ ਤੁਹਾਡਾ ਹੈ ਤੁਹਾਨੂੰ ਮਿਲ ਜਾਣਾ, ਜੋ ਤੁਹਾਡਾ ਰਾਈਟ ਟਾਈਮ ਹੈ ਤੁਹਾਨੂੰ ਰਾਈਟ ਟਾਈਮ ਤੇ ਹੀ ਸਭ ਕੁਝ ਮਿਲਣਾ। ਬਿਲਕੁਲ। ਲੁੱਕ ਆਫਟਰ ਕਰਨ ਵਾਲਾ ਮੈਂ ਉਹਦੇ ਲਈ I'm a very small human being for her, but ਉਹਦੇ ਵਿੱਚ ਦਾ ਪੂਰਾ ਯੂਨੀਵਰਸ ਬੈਠਾ। ਜੀ ਜੀ ਜੀ। ਸੋ ਆਪਾਂ as a father ਜੋ father ਦੀ job ਆ, yes, and I wanted to make sure I do 1000%, I give my 1000%. ਹਾਂਜੀ। So my kids. ਬਿਲਕੁਲ। ਅੱਛਾ, ਤੁਸੀਂ ਦੱਸਿਆ ਕਿ ਤੁਸੀਂ ਹੁਣ ਹਨੀ ਵਿਰਸਾ ਡੀਜੇ ਕਰ ਰਹੇ ਹੋ, ਨਾਲ ਦੀ ਨਾਲ ਤੁਸੀਂ ਕਿਹਾ ਮੈਂ ਕੋਚ ਵੀ ਹਾਂ, ਹਨਾ। ਯੈਸ। ਕਿੱਦਾਂ ਮੈਨੇਜ ਕਰਦੇ ਹੋ ਇਹ ਤੁਹਾਡਾ ਜਿਹੜਾ ਆਪਣੇ ਆਪ ਨੂੰ ਤੰਦਰੁਸਤ ਰੱਖਣਾ, ਚੰਗੀ ਸਿਹਤ ਦੇ ਵੱਲ ਧਿਆਨ ਦੇਣਾ, ਖਾਣ ਪੀਣ ਦੇ ਵਿੱਚ ਕਿਵੇਂ ਇਹਦਾ ਕੋਰਸ ਵਗੈਰਾ ਕੀਤਾ ਤੁਸੀਂ? ਜੀ ਮੈਂ ਸਟੱਡੀ ਕੀਤੀ ਹੈ ਹਿਊਮਨ ਪਰਫਾਰਮੈਂਸ ਸੈਂਟਰ ਤੋਂ, ਕੁਈਨਜ਼ਲੈਂਡ ਦਾ ਟੌਪ ਦੀ ਇੰਸਟੀਟਿਊਟ ਆ ਉਹ। I went through a couple of institute before, ਉਸ ਤੋਂ ਬਾਅਦ ਜਿੰਨੇ ਵੀ ਟੌਪ ਦੇ ਟ੍ਰੇਨਰਸ ਆ ਰਹੇ ਸੀਗੇ, ਐਂਟਰਪ੍ਰੈਨਿਓਰਸ ਆ ਰਹੇ ਸੀਗੇ, they were coming from human performance center. So then I did my own research and I enrolled myself. So and I think that's another one of my best decision I made. They're based in Gold Coast. So ek ਘੰਟਾ ਜਾਣ ਨੂੰ ਲੱਗਣਾ, ਇੱਕ ਘੰਟਾ ਆਉਣ ਨੂੰ ਲੱਗਣਾ. There's 8-9 hours of study. ਅੱਛਾ। But that was worth it. So ਅੱਜ ਦੇ ਟਾਈਮ ਜੋ ਸਿਖਾਉਂਦੇ ਆ, I think they ਕਿਸੇ ਹੋਰ ਇੰਸਟੀਚਿਊਟ ਦੇ ਵਿੱਚ ਇੰਨੀ ਕੁਆਲਿਟੀਜ਼ ਨਹੀਂ ਹੈਗੀਆਂ। ਐਡਵਾਂਸ ਆ ਜੀ। They are more than advanced. Most of the institute ਹੈਗੇ ਆ, they focus on money more, but we are fitness people, we are like a soldiers. So ਅਸੀਂ ਕੱਲ ਨੂੰ ਮੈਦਾਨ ਦੇ ਵਿੱਚ ਜਾਣਾ to help people, not just it's not just a money thing, it's more you helping your own community. ਤੇ ਤੁਸੀਂ ਫਿਰ ਹੁਣ ਕੋਚਿੰਗ ਦਿੰਦੇ ਹੋ? we've been doing since 2018, helping a lot of my friends, a lot of their friends. So ਹੁਣ ਆਪਣੇ ਕੋ qualification, official qualification ਆ ਚੁੱਕੀ ਆ। So officially we are about to start. ਜੀ, because ਤੁਹਾਡੇ ਤਾਂ hereditary ਜਿਹੜਾ ਕਹਿੰਦੇ ਤੁਹਾਨੂੰ ਗੁਣ ਮਿਲਿਆ ਹੋਇਆ, ਤੁਹਾਡੇ ਪੈਰੈਂਟਸ ਜਿਹੜੇ ਸੀਗੇ, ਪਾਪਾ ਤੁਹਾਡੇ ਅਗਲੀਆਂ ਪੀੜ੍ਹੀਆਂ ਜਿਹੜੀਆਂ ਪਿਛਲੀਆਂ ਪੀੜ੍ਹੀਆਂ ਸੀਗੀਆਂ, ਸਾਰੇ ਇਹਨਾਂ ਹੈਲਥ ਨੂੰ ਲੈ ਕੇ ਕਾਫੀ ਕੌਨਸ਼ੀਅਸ ਸੀਗੀਆਂ ਨਾ। ਸੋ ਤੁਸੀਂ ਕਿਹਾ ਮੈਂ ਉਹ ਚੀਜ਼ ਛੱਡਤੀ ਆ। ਦੇਖੋ ਕਿਤੇ ਨਾ ਕਿਤੇ ਉਹ ਤੁਹਾਡੇ ਵਿਰਸੇ 'ਚ ਆਈ ਜਾਂਦੀ ਹੈ। ਵੈਸੇ ਵੀ ਤੁਸੀਂ ਆਪਣਾ ਨਾਮ ਵਿਰਸਾ ਰੱਖਿਆ, ਸੋ ਵਿਰਸੇ ਦੇ ਵਿੱਚ ਉਹ ਚੀਜ਼ਾਂ ਆਈ ਜਾਂਦੀਆਂ ਨੇ, ਹਨਾ ਜੀ। ਐਂਡ ਬਹੁਤ ਵੱਡਾ ਗਿਫਟ ਆ ਜੇ ਤੁਹਾਡੇ ਪੇਰੈਂਟਸ ਕੋ ਤੁਹਾਨੂੰ ਆਪਣੀ ਕਮਿਊਨਿਟੀ ਤੋਂ ਕੁਝ ਬਹੁਤ ਵਧੀਆ ਮਿਲਦਾ, ਇਹ ਗਿਫਟ ਹੁੰਦਾ। ਸੋ ਇਹਨੂੰ ਮਾਈ ਪਲਾਨ ਇਜ਼ ਟੂ ਇੰਟਰੋਡਿਊਸ ਹੈਲਥ ਟੂ a new generation, ਬੱਚੇ, even old people. Don't want to use this word old people, but the mature people, the people who looked after us, who gave us a direction, ਜਿਨ੍ਹਾਂ ਕਰਕੇ ਅਸੀਂ ਸਾਡੀ ਕਮਿਊਨਿਟੀ ਹੈਗੀ ਅੱਜ ਦੇ ਟਾਈਮ ਤੇ ਅਸੀਂ ਆ। So because ਮੈਂ ਦੇਖਿਆ ਕਿ ਸਾਡੇ ਪੇਰੈਂਟਸ ਵੀ ਆਏ ਸੀਗੇ, ਜਦੋਂ ਆਸਟ੍ਰੇਲੀਆ ਆਉਂਦੇ ਆ ਉਹ ਬੋਰ ਹੋ ਜਾਂਦੇ ਆ ਕਿ they don't have anything excitement, no excitement here for them. ਪਰ ਜਦੋਂ ਹੁਣ ਉਹ ਮੈਨੂੰ ਦੇਖਦੇ ਆ ਕਿ ਜਿਮ ਚੱਲਾ, ਓਕੇ ਸਵੇਰੇ ਵੀ ਗਿਆ, ਸ਼ਾਮ ਨੂੰ ਵੀ ਗਿਆ, ਓਕੇ ਹੀ ਇਜ਼ ਈਟਿੰਗ ਰਾਈਟ, ਕਿ ਡੈਡ ਨੂੰ ਇਸ ਚੀਜ਼ ਨਾਲ ਬਹੁਤ ਖੁਸ਼ੀ ਮਿਲਦੀ ਆ ਕਿ ਲੁੱਕ ਆਫਟਰ ਕਰਦਾ ਆਪਣੇ ਆਪ ਨੂੰ। ਜੀ ਜੀ। ਸੋ ਮੈਂ ਚਾਹੁੰਦਾ ਕਿ ਉਹਨਾਂ ਨੂੰ ਵੀ ਅਸੀਂ ਰਿਟਰਨ ਕਰੀਏ ਜੀ। ਸੋ ਜਦੋਂ ਕਿਤੇ ਪਾਰਕ 'ਚ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾਂਦਾ ਤੇ ਉੱਥੇ ਤੁਸੀਂ ਦੇਖਦੇ ਆ ਕਿ ਬਜ਼ੁਰਗ ਬੈਠੇ ਆ ਇੱਧਰ ਲੈਫਟ ਐਂਡ ਰਾਈਟ। ਹੁਣ ਆਪਣੀ ਸੁੱਖ ਨਾਲ ਆਪਣੀ ਕਮਿਊਨਿਟੀ ਬਹੁਤ ਸੋਹਣੀ ਹੋ ਚੁੱਕੀ ਹੈ ਜੀ ਜੀ। ਤੇ ਬਟ ਉਹ ਗੱਲਾਂ ਕਰਦੇ ਆ, ਗੱਲਾਂ ਹੁੰਦੀਆਂ ਪਾਸ ਦੀਆਂ, ਮੈਂ ਆਹ ਕੀਤਾ, ਮੈਂ ਉਹ ਕੀਤਾ, ਬਟ ਦੇ ਫੋਰਗੇਟ there is a future as well. The present moment ਨੂੰ ਉਹ ਪਾਸ ਨਾਲ ਰਿਲੇਟ ਕਰ ਦਿੰਦੇ ਆ। ਇਹ ਆਪਣੀ ਕਮਿਊਨਿਟੀ ਦੀ ਲਗਾ ਲਓ ਜਾਂ ਇੱਕ ਸਾਈਕੋਲੋਜੀਕਲੀ ਇਟਸ ਅ ਹਿਊਮਨ ਨੇਚਰ ਹੈ ਨਾ, ਇਹਨੂੰ ਆਪਾਂ ਕਹਿ ਸਕਦੇ ਕਿਉਂਕਿ ਆਪਾਂ ਗੱਲਾਂ ਹੀ ਇਹ ਚੀਜ਼ਾਂ ਨਾ ਕਰਦੇ, ਆਪਾਂ ਫਿਊਚਰ ਦੀ ਕਦੇ ਕੋਈ ਗੱਲ ਹੀ ਨਹੀਂ ਕਰਦੇ, ਆਪਾਂ ਆਪਣੇ ਪਾਸਟ ਜਾਂ ਪ੍ਰੈਜ਼ੈਂਟ ਨੂੰ ਹੀ ਜਿਉਂਦੇ ਆ। ਹਾਂਜੀ, ਕਿ ਮੇਰੇ ਕੋਲ ਆ ਵਧੀਆ ਸੀਗਾ, ਹਾਂ ਤੇ ਹੁਣ ਮੇਰੇ ਕੋਲ ਆ। ਹਾਂ, ਸੋ ਬਟ
ਆਪਣੇ ਕੋ ਦਿਨ ਦੇ ਵਿੱਚ 24 ਘੰਟੇ ਹੁੰਦੇ, 24 ਘੰਟੇ ਦੇ ਵਿੱਚ ਆਪਣੇ ਕੋ ਹਰ ਇੱਕ ਬੰਦੇ ਕੋ ਸੇਮ ਆਵਰਸ ਹੁੰਦੇ ਆ। ਸੋ ਆਪਾਂ ਬਹੁਤ ਕੁਝ ਕਰ ਸਕਦੇ ਆ। ਸੋ ਮੇਰੇ ਕੋ ਇੱਕ ਪ੍ਰੋਗਰਾਮ ਹੈ ਜਿਹਦੇ ਵਿੱਚ ਕੀ ਕਹਿੰਦੇ ਆ ਆਪਣੇ ਬਜ਼ੁਰਗ including ladies, so ਏਦਾਂ ਦਾ ਕੁਝ ਨਹੀਂ ਹੈਗਾ ਕਿ no only gents, no ਕਿ ਮੈਂ ਇਹ ਬ੍ਰੇਕ ਡਾਊਨ ਕਰਨਾ ਚਾਹੁੰਦਾ ਆ ਆਪਣੀ ਕਮਿਊਨਿਟੀ ਦੇ ਵਿੱਚ ਕਿ we all are equal, ਠੀਕ ਆ। ਜਿੱਥੇ ਮੈਨ ਬੰਦੇ ਉੱਥੇ ਫੀਮੇਲ ਨਹੀਂ ਬੰਦੀ, ਜਿੱਥੇ ਫੀਮੇਲ ਬੰਦੇ ਮੈਨ ਨਾ। we live in Australia, one of the most beautiful country in the world, so ਇਸ ਚੀਜ਼ ਨੂੰ ਮੈਂ ਬਲੈਂਡ ਕਰਨਾ ਚਾਹੁੰਦਾ। ਸੋ ਤਾਂ ਕਿ ਜਿਹੜੀ ਸਾਡੀਆਂ ਕਿਊਟ ਆਂਟੀਆਂ ਆਉਂਦੀਆਂ ਇੰਡੀਆ ਤੋਂ, ਸੋ they learn how to be healthy, so ਜਿਹੜੀ ਪੋਤਿਆਂ ਦੀ ਤੱਕ ਜਦੋਂ ਏਜ ਜਾਂਦੀ ਆ, ਬਹੁਤ ਜਣੇ ਹੋਪ ਛੱਡ ਜਾਂਦੇ ਆ। ਓਕੇ ਮੈਨੂੰ ਬੱਚੇ ਚਾਹੀਦੇ ਸੀ ਪਹਿਲਾਂ, ਬੱਚੇ ਹੋ ਗਏ, ਓਕੇ ਮੈਨੂੰ ਹੁਣ ਪੋਤੀਆਂ ਚਾਹੀਦੀਆਂ, ਸੋ ਓਕੇ ਮੇਰੀ ਲਾਈਫ ਡਨ ਹੋ ਗਈ। that's not finished. ਤੁਹਾਡੇ ਕੋਲ every day is a powerful and you have to be grateful ਕਿ ਤੁਹਾਡੇ ਕੋਲ ਇੱਕ ਦਿਨ ਹੁੰਦਾ। so young kids and our parents, they're going to be totally free, no charges for them. Very but nice. in between ਜਿਹੜੇ ਪੈਸੇ ਕਮਾਉਂਦੇ ਉਹਨਾਂ ਕੋ ਪੈਸੇ ਲਵਾਂਗੇ। ਨਹੀਂ ਲੈਣੇ ਵੀ ਚਾਹੀਦਾ ਜ਼ਰੂਰ, ਬਿਲਕੁਲ। ਰੀਜ਼ਨ ਇਜ਼ ਜਦੋਂ ਤੁਸੀਂ ਕੋਈ ਵੀ ਪ੍ਰੋਡਕਟ ਫ੍ਰੀ ਦੇ ਵਿੱਚ ਦਿੰਦੇ ਆ, ਉਸ ਪ੍ਰੋਡਕਟ ਦੀ ਕਦਰ ਨਹੀਂ ਹੁੰਦੀ, ਵੈਲਿਊ ਘਟ ਜਾਂਦੀ ਆ। this thing is free, it's helping to our next generation and the generation prior to us. Thank you to them. So ਕਿਸ ਤਰੀਕੇ ਨਾਲ ਤੁਸੀਂ ਜਨਰੇਸ਼ਨ ਜਿਹੜੀ ਹੈਗੀ ਸਾਡੀ ਉਹਨਾਂ ਨੂੰ ਅਵੇਅਰ ਕਰਨਾ ਚਾਹੁੰਦੇ ਹੋ? I mean ਜਿਹੜੀ ਡਾਈਟ ਹੈਗੀ ਆ ਜਾਂ ਫਿਰ ਉਹਨਾਂ ਦਾ ਲਾਈਫ ਸਟਾਈਲ ਹੈਗਾ, ਕਿਸ ਤਰੀਕੇ ਨਾਲ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਹੋ? Food is the main thing. ਠੀਕ ਹੈ, ਆਪਾਂ ਜੇ ਅੱਜ ਬੈਠੇ ਆ, ਆਪਾਂ ਫੂਡ ਲਈ ਬੈਠੇ ਆ ਕਿ what we eat what we become, ਇਹ ਹਰ ਇੱਕ ਸਾਇੰਟਿਸਟ ਨੇ ਪ੍ਰੂਵ ਕਰ ਦਿੱਤਾ ਆ। what we drink what we become, ਜੇ ਆਪਾਂ ਐਲਕੋਹਲ ਪੀਵਾਂਗੇ we act alcoholic, ਠੀਕ ਹੈ। ਆਪਾਂ ਜੇ ਪਾਣੀ ਪੀਵਾਂਗੇ we are water. so most of the impact psychological way ਨਾਲ ਵੀ ਜਿਹੜਾ ਸਾਡੀ ਬੋਡੀ 'ਚ ਹੈਗਾ is a food. ਅੱਜ ਦੇ ਟਾਈਮ more than 75% food in the market is chemical based. ਜੀ ਬਿਲਕੁਲ, ਠੀਕ ਹੈ। chemical based, hormone based and preserved food. ਜਿਹੜੀਆਂ ਚੀਜ਼ਾਂ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਸ਼ੁਰੂ ਤੋਂ ਹੀ ਪ੍ਰੀਜ਼ਰਵ ਫੂਡ ਤੇ ਲਾ ਦੋਗੇ ਤੇ ਵਾਚ ਨਹੀਂ ਕਰੋਗੇ how much sugar you are giving to your child, how many cold drinks you are giving to your child, it probably not going to affect them today, ਪਰ ਉਹ ਸਟੋਰੇਜ ਹੁੰਦੀ ਹੈ ਸਾਡੀ ਬੋਡੀ ਦੇ ਵਿੱਚ, ਸਟੋਰੇਜ ਪਾਰਟ ਹੈਗੇ ਆ। ਸੋ ਜਦੋਂ ਬੋਡੀ ਸਟੋਰ ਕਰਨ ਲੱਗ ਪੈਂਦੀ ਆ, ਉਹ ਅਫੈਕਟ ਕਰਦੀ ਆ ਤੁਹਾਨੂੰ ਫਿਜ਼ੀਕਲੀ ਐਂਡ ਮੈਂਟਲੀ। ਤੇ glycogen for example is one of the storage, it works in a positive way and negative way too, but main thing is food. And body di jehdi movement ya, you have to move your body every single day. You know, if someone's doing yoga, someone's doing Pilates, someone's doing powerlifting, someone's doing CrossFit, walking, running, anything. So our body is like a car. So jida ਗੱਡੀ ਦੇ ਪਾਰਟਸ ਹੁੰਦੇ ਆ, ਗੱਡੀ ਦੇ ਵਿੱਚ ਆਇਲ ਪੈਂਦਾ ਆ, there is a filter oil, there is brake oil. ਸੋ ਇਦਾਂ ਹੀ ਸਾਡੀ ਬੋਡੀ ਦੇ ਵਿੱਚ ਆ। ਸੋ ਜਿਹੜਾ ਸਾਡਾ ਫੂਡ ਆ, ਜੇ ਆਪਾਂ ਹੈਲਥੀ ਖਾਈਏ then it gives us 100% nutrients. ਸੋ ਜੇ ਆਪਾਂ ਹੈਲਥੀ ਨਹੀਂ ਖਾਂਦੇ, ਮਾਰਕੀਟ ਦੇ ਵਿੱਚ every 200 meters ਦੇ ਵਿੱਚ ਫਾਸਟ ਫੂਡਸ ਆ। good for the business, good for the economy, great, but ਜੇ ਉਹੀ ਚੀਜ਼ ਕਨਵਰਟ ਹੋ ਜਾਵੇ ਇੱਕ ਹੈਲਥੀ ਲਾਈਫਸਟਾਈਲ ਦੇ ਵਿੱਚ, I think ਕੋਈ ਬੰਦਾ ਹਸਪੀਟਲ ਨਾ ਜਾਵੇ। ਨਹੀਂ, ਸਹੀ ਗੱਲ ਹੈ। so cancer is becoming a fashion. ਠੀਕ ਆ। so but end of the time ਹੁਣ studies ਆ ਰਹੀਆਂ ਕਿ it's food, nothing else. It's food. Depression, it's food. Anxiety, it's food. So yeah, that's really nice. ਤੁਸੀਂ ਬਹੁਤ ਸੋਹਣਾ ਮੈਸੇਜ ਦੇ ਰਹੇ ਹੋ ਸਾਡੀ ਜਨਰੇਸ਼ਨ ਨੂੰ, ਬਿਕਾਜ਼ ਇਹ ਅੱਜ ਸਮੇਂ ਦੀ ਲੋੜ ਹੈ। ਜੇਕਰ ਅਸੀਂ ਆਪਣੇ ਆਪ ਨੂੰ ਅੱਜ ਚੇਂਜ ਨਹੀਂ ਕਰਦੇ ਤਾਂ ਇਨ ਫਿਊਚਰ ਆਉਣ ਵਾਲੇ ਨਤੀਜਿਆਂ ਦੇ ਲਈ ਸਾਨੂੰ ਸਾਵਧਾਨ ਰਹਿਣਾ ਚਾਹੀਦਾ। ਫਿਰ ਉੱਥੇ ਕੁਝ ਵੀ ਨਹੀਂ ਕਰ ਸਕਦੇ ਅਸੀਂ, ਹੈ ਨਾ ਜੀ। ਤੇ ਤੁਸੀਂ ਦੱਸਿਆ ਕਿ ਤੁਸੀਂ ਹੁਣ ਫੁੱਲ ਟਾਈਮ ਡੀਜੇ ਹੋ।
ਯੈਸ ਅੱਛਾ ਬ੍ਰਿਸਬਨ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਨੇ, ਕਾਫੀ ਕੁਝ ਹੈਪਨਿੰਗ ਹੁੰਦਾ ਰਹਿੰਦਾ, ਸੋ ਤੁਸੀਂ ਜਾਂਦੇ ਹੋ ਫਿਰ ਇੰਡੀਅਨ ਪ੍ਰੋਗਰਾਮ ਦੇ ਵਿੱਚ? ਪਹਿਲਾਂ ਇਹ ਦੱਸੋ ਕਿ ਜਿਹੜਾ ਤੁਹਾਡਾ ਡੀਜੇ ਹੈ ਇੰਡੀਅਨ ਲਈ ਹੈ ਜਾਂ ਫਿਰ ਕੁਝ ਹੋਰ ਵੀ ਕਮਿਊਨਿਟੀਜ਼ ਦਾ ਤੁਸੀਂ ਕੇਟਰ ਕਰਦੇ ਹੋ? Look, I'm not restricted to anyone. My vision with the Virsa is Virsa means culture, right? So I wanted to make my own culture. Ki you don't restrict yourself with one culture. Aap Australia de vich rehnde ha, it's a multicultural. So I love English music. I love English music. I love ethnic music as well. Dance, hip hop, EDM. So music di jehdi meri range it's very big. So if I get an inquiry from a wedding, if it's a non-Indian, I love to do it. ਭਾਈ ਡੀਜੇ ਦੀਆਂ ਲੜਾਈਆਂ ਵੀ ਹੋ ਜਾਂਦੀਆਂ ਹੁੰਦੀਆਂ ਪ੍ਰੋਗਰਾਮਾਂ ਦੇ ਵਿੱਚ, ਕੋਈ ਇਹੋ ਜਿਹਾ ਵਾਕਿਆ ਤਾਂ ਨਹੀਂ ਹੋਇਆ ਤੁਹਾਡੇ ਨਾਲ? ਲੁੱਕ ਇੰਡੀਆ ਤੇ ਆਸਟ੍ਰੇਲੀਆ ਦੇ ਵਿੱਚ ਇਹੀ ਫਰਕ ਆ। ਅੱਛਾ ਠੀਕ ਆ ਕਿ ਆਪਾਂ ਇੱਥੇ ਆਉਂਦੇ ਆਪਾਂ ਵੀ ਲਰਨ ਲੋਟ ਆਫ ਥਿੰਗਸ ਜੀ ਜੀ ਸੋ ਜੇ ਆਪਾਂ ਇੱਥੇ ਆ ਕੇ ਵੀ ਉਹੀ ਹਰਕਤਾਂ ਕਰਦੇ ਆ ਦੈਨ ਵੀ ਨੀਡ ਟੂ ਇੰਪਰੂਵ। ਹਾਂ ਬਟ ਸੋ ਫਾਰ ਮੇਰਾ ਜਿਹੜਾ ਸਕਸੈਸ ਰੇਟ ਰਿਹਾ ਆ ਆਪਣੀ ਐਂਟਰਟੇਨਮੈਂਟ ਦੇ ਨਾਲ 99.9% ਸਕਸੈਸ ਰੇਟ। ਤਾਂ ਬਹੁਤ ਹੀ ਵਧੀਆ ਫਿਰ ਤੇ ਹਨਾ। ਫਿਰ ਤਾਂ ਤੁਹਾਡੀਆਂ ਪਲੈਨਿੰਗਸ ਜਿਹੜੀਆਂ 뮤직 ਨੂੰ ਲੈ ਕੇ ਕੀ ਕਰ ਰਹੇ ਹੋ ਕੁਝ ਇੱਥੇ ਬ੍ਰਿਸਬਨ ਦੇ ਵਿੱਚ? 100% I wanted to represent this city. Brisbane's home. ਅੱਛਾ ਸੋ ਨੋ ਡਾਊਟ ਅਸੀਂ ਜਲੰਧਰ ਤੋਂ ਆਏ ਆ। ਸੋ ਜਲੰਧਰ ਤਾਂ ਜਿੱਦਾਂ ਜਲੰਧਰ ਨੂੰ ਕੋਈ ਨਹੀਂ ਮਿਟਾ ਸਕਦਾ, ਉਹਦਾ ਬ੍ਰਿਸਬਨ ਨੂੰ ਨਹੀਂ ਕੋਈ ਸਾਡੇ ਦਿਲ ਤੋਂ ਲਾ ਸਕਦਾ। ਜੀ ਜੀ ਜੀ। ਸੋ representing Brisbane and representing Australia. So ਕਿਉਂਕਿ ਜਦੋਂ ਮੈਂ 뮤직 ਸ਼ੁਰੂ ਕੀਤਾ ਸੀ, ਸੁਣਨਾ ਸ਼ੁਰੂ ਕੀਤਾ, ਜਦੋਂ ਮੈਂ 뮤직 ਮੇਰੇ ਕੰਨਾਂ 'ਚ ਪੈਣਾ ਸ਼ੁਰੂ ਹੋਇਆ ਹਿੰਦੀ। ਸੋ ਮੇਰੀ ਸਿਸਟਰ ਆ ਵੱਡੀ, 5 ਸਾਲ ਵੱਡੀ ਹੈ ਮੇਰੇ ਤੋਂ। ਹਿੰਦੀ ਸੌਂਗਸ, ਬਾਲੀਵੁੱਡ ਸੌਂਗਸ, ਫਿਰ ਹੌਲੀ ਹੌਲੀ ਪਹਿਲਾ ਪੰਜਾਬੀ ਆਰਟਿਸਟ ਮੈਂ ਸੁਣੇ ਸੀਗੇ ਕਈ, ਪਰ ਮੈਨੂੰ ਪਸੰਦ ਨਹੀਂ ਆਉਂਦੇ ਸੀਗੇ। ਮੈਂ ਉਹਨਾਂ ਦੀ ਲੁੱਕਸ ਦੇਖ ਕੇ ਡਰ ਜਾਂਦਾ ਸੀਗਾ। ਅੱਛਾ ਮੈਂ ਕਿਹਾ ਇੱਦਾਂ ਦਾ ਨਹੀਂ ਮੈਂ ਬਣਨਾ, ਇੱਦਾਂ ਦੇ ਨੂੰ ਮੈਂ ਸੁਣਨਾ। ਬਟ ਕਿਉਂਕਿ ਪਾਣਾ ਦਾ, ਕੱਪੜੇ ਪਾਉਣ ਦਾ ਤੇ ਹੋਰ ਹੀ ਮਤਲਬ ਕਿ I don't know how to explain it. ਆਪਣੇ ਆਪ ਨੂੰ ਦੁਨੀਆ ਤੋਂ ਵੱਖਰੀ ਪਹਿਚਾਣ ਬਣਾਉਂਦੇ ਆ ਨਾ ਆਪਣੀ। ਜੀ ਸੋ ਫਿਰ ਸਭ ਤੋਂ ਪਹਿਲਾ ਆਰਟਿਸਟ ਜਿਹਨੇ ਇੱਕ ਅਟੈਂਸ਼ਨ ਕਹਿ ਲਓ ਕਿ ਮੈਨੂੰ ਮਿਲੀ ਪ੍ਰੋਪਰਲੀ 뮤직 ਦੇ ਵਿੱਚ was Jazzy B. Jazzy B ਪਰ Jazzy B ਦਾ ਸਟਾਈਲ ਵੀ ਤਾਂ ਉਦਾਂ ਦਾ ਹੀ ਹੈ, ਪੌਪ ਸਟਾਈਲ ਜਿਹੜਾ ਉਹਨਾਂ ਦਾ। ਬਟ ਉਹਦਾ ਜਿਹੜਾ 뮤직 ਸੀਗਾ ਜਿਹੜਾ ਕਿ ਜਿਹਨੂੰ ਪੰਜਾਬੀ ਇੰਡਸਟਰੀ ਦਾ ਇੰਜਨ ਕਹਿ ਸਕਦੇ ਹੋ, ਸੁਖਸ਼ਿੰਦਰ ਸ਼ਿੰਦਾ ਸਾਹਿਬ ਉਸਤਾਦ ਬੰਦੇ ਨੇ। ਹੀ ਇਜ਼ ਵਨ ਆਫ ਦਾ ਮੋਸਟ qualified, ਸਿੱਖੇ ਹੋਏ ਤੇ ਵੈਲ ਐਜੂਕੇਟਿਡ ਪਰਸਨ ਇਨ ਆ ਇੰਡਸਟਰੀ। ਹਾਂਜੀ ਹਾਂਜੀ। ਤੇ ਜੇ ਮੈਂ ਜ਼ਿਆਦਾ ਨਾ ਬੋਲਾਂ ਤੇ ਜੇ ਜੈਜ਼ੀ ਵੀ ਭਾਜੀ, ਜੈਜ਼ੀ ਵੀ ਆ ਅੱਜ ਦੇ ਟਾਈਮ ਤੇ ਉਹਨਾਂ ਵਿੱਚ ਸ਼ਿੰਦਾ ਭਾਜੀ ਦਾ ਬਹੁਤ ਵੱਡਾ ਹੱਥ ਆ, ਬਹੁਤ ਵੱਡਾ। ਤੇ and I due to respect both of these artists and ਕਿਉਂਕਿ ਇਹਨਾਂ ਨੇ ਇੱਕ ਡਾਇਰੈਕਸ਼ਨ ਦਿੱਤੀ ਕਿ ਹਾਂ ਵੀ ਇੱਕ ਕੈਨੇਡੀਅਨ ਆਰਟਿਸਟ, ਕੈਨੇਡੀਅਨ ਪੰਜਾਬੀ ਆਰਟਿਸਟ ਸਿੰਗਿੰਗ ਇਨ ਪੰਜਾਬੀ, ਤੇ ਉਧਰੋਂ ਕੀ ਕਹਿੰਦੇ ਇੱਕ ਇੰਗਲੈਂਡ ਦਾ ਆਰਟਿਸਟ ਆ ਉਹ ਪੰਜਾਬੀ ਦੇ ਵਿੱਚ ਵੈਸਟਰਨ ਬੀਟਸ ਨੂੰ ਪੰਜਾਬੀ ਨਾਲ ਮਿਕਸ ਕਰ ਰਿਹਾ। ਤੇ ਜੋ ਅੱਜ ਦੇ ਟਾਈਮ ਹੋ ਰਿਹਾ ਆ ਆਪਣੀ ਇੰਡਸਟਰੀ ਦੇ ਵਿੱਚ, what we play, there's a lot of amazing artists these days. Karan Aujla, Sidhu, ਨਵਾਨ ਸੰਧੂ, JB ਸਾਡੇ ਜਲੰਧਰ ਤੋਂ। ਇਹ ਅੱਜ ਦੀ ਜਨਰੇਸ਼ਨ ਦੀ ਪਸੰਦ ਹੈ ਜੀ। ਪਰ ਇਹ ਚੀਜ਼ਾਂ 90s ਦੇ ਵਿੱਚ, early 2000 ਦੇ ਵਿੱਚ ਟਰੂ ਸਕੂਲ ਭਾਜੀ, lot of respect to this guy. Dr. Zeus ਪੰਜਾਬੀ MC, ਬਾਲੀ ਸਾਗੂ ਮੇਰਾ DJ ਬਣਨਾ I think ਬਾਲੀ ਸਾਗੂ ਦਾ ਇੱਕ ਵਾਈਬ੍ਰੇਸ਼ਨ ਹੀ ਆਸ਼ੀਰਵਾਦ ਲਾ ਲਓ। ਬਿਕਾਜ਼ ਉਹਨੂੰ ਮੈਂ ਬਹੁਤ ਸੁਣਿਆ, ਉਹਦਾ 뮤직 ਮੈਂ ਬਹੁਤ ਸੁਣਿਆ, ਕਿਉਂਕਿ ਉਹ ਬਾਲੀਵੁੱਡ ਨੂੰ ਮਿਕਸ ਕੀਤਾ ਉਹਨੇ, ਪੁਰਾਣੇ ਗਾਣੇ ਬਾਲੀਵੁੱਡ 'ਚ ਮਿਕਸ ਕੀਤੇ ਇਨ
ਕਿਉਂਕਿ ਗਰੋ ਅਪ ਜਦੋਂ ਤੁਸੀਂ ਕਿਸੇ ਡਿਫਰੈਂਟ ਕੰਟਰੀ 'ਚ ਹੁੰਦੇ ਯੂ ਹੇਅਰ देयर ਮਿਊਜ਼ਿਕ ਐਜ਼ ਵੈਲ। ਭਾਜੀ ਡੀਜੇ ਲਈ ਵੀ ਇੰਨੀ ਮਿਹਨਤ ਕਰਨੀ ਪੈਂਦੀ, ਸਾਨੂੰ ਤਾਂ ਐਂ ਲੱਗਦਾ ਹੁੰਦਾ ਕਿ ਬਸ ਉਹ ਉੱਥੇ ਜਾ ਕੇ ਰੀਮਿਕਸ ਜਾਂ ਕਰੀ ਜਾਂਦੇ ਨੇ, ਕਿ ਇਹਦੇ ਲਈ ਵੀ ਤੁਹਾਨੂੰ ਪੂਰੀ ਤਿਆਰੀ ਕਰਨੀ ਪੈਂਦੀ ਆ? ਜੋ ਵੀ ਤੁਸੀਂ ਕਰਦੇ ਜੇ ਤੁਸੀਂ 100% ਆਪਣਾ ਦਿੰਦੇ ਆ ਨਾ, ਯੂ ਬਿਕਮ ਅਨਬੀਟੇਬਲ, ਅਨਟੱਚੇਬਲ। ਡੀਜੇ ਜਦੋਂ ਮੈਂ ਕਿਹਾ ਕਿ ਕਰਦੇ ਨੂੰ ਤਾਂ 2013 ਦਾ ਸ਼ੁਰੂ ਕੀਤਾ ਆ, ਬਟ what we are achieving in 2021, ਜੋ ਮੈਂ ਲਾਸਟ 6 ਮਹੀਨਿਆਂ ਦੇ ਵਿੱਚ ਅਚੀਵ ਕੀਤਾ, ਮੈਂ ਲਾਸਟ 6 ਸਾਲ ਦੇ ਵਿੱਚ ਨਹੀਂ ਅਚੀਵ ਕਰ ਸਕਿਆ। ਅੱਛਾ। ਕਿਉਂਕਿ ਜਿਹੜੀ ਮਿਹਨਤ ਆ ਉਹ ਬਹੁਤ ਸਾਲ ਲੱਗੇ ਇੱਥੇ ਤੱਕ ਪਹੁੰਚਣ ਨੂੰ। ਤੇ yes, there is a lot of hard work. There's a lot of hard work. Being a DJ, it's not easy. Being a jukebox is very easy. You switch song from left to right. अगला कहता कि मेरा गाना ला दो, ओके ओके आ बंद करके आ लाता. That's called jukebox. अच्छा. So DJ नु you play your music and you mix your music. हाँ. तो नु एक गाना change करन ले, you know, you need little bit time. ते and that mixing makes you DJ. ठीक है. तुसी crowd नु किद्दां handle करदे, that makes you DJ. But yes, there's a lot of hours, lot of nights. ਕਿੰਨੀ ਕੀ ਡਿਮਾਂਡ ਦੇ ਵਿੱਚੋਂ ਤੁਸੀਂ ਇੱਥੇ ਬ੍ਰਿਸਬਨ ਦੇ ਵਿੱਚ? Look, ਜਦੋਂ ਇੱਕ ਸਾਡੇ ਪੇਜ ਆ, ਕਮਿਊਨਿਟੀ ਦਾ ਪੇਜ ਬਣਿਆ ਹੋਇਆ, ਇੰਡੀਅਨਸ ਇਨ ਬ੍ਰਿਸਬਨ, ਇੰਡੀਅਨਸ ਇਨ ਪੰਜਾਬੀਜ਼ ਇਨ ਬ੍ਰਿਸਬਨ। ਜਦੋਂ ਉੱਥੇ ਕੋਈ ਪੁੱਛਦਾ ਆ, I'm blessed and humble that, you know, I get a lot of support. ਤੇ ਜਿਹੜੇ ਦੂਜੇ ਵੀ ਹੋਰ ਵੀ ਡੀਜੇ ਹੈਗੇ ਆ, ਉਹਨਾਂ ਕੋਲੋਂ ਵੀ ਸਪੋਰਟ ਮਿਲਦੀ ਆ। ਅੱਛਾ। ਤੇ ਸਾਡੇ ਜਿਹੜੇ ਬੰਦੇ ਨੇ ਸ਼ੁਰੂ ਕੀਤਾ ਸੀਗਾ ਡੀਜੇਇੰਗ, ਮੈਂ ਉਹਨਾਂ ਦਾ ਨਾਂ ਅੱਜ ਜ਼ਰੂਰ ਲਵਾਂਗਾ, ਬਿਕੋਜ਼ ਯੂ ਨੈਵਰ ਫੋਰਗੇਟ ਯੂਰ ਮਾਸਟਰ ਐਂਡ ਯੂ ਹੈਵ ਟੂ ਰਿਸਪੈਕਟ ਯੂਰ ਮਾਸਟਰ। ਕੁਲਬੀਰ, ਉਹਨੂੰ ਕਹਿੰਦੇ ਹੁੰਦੇ ਸੀ ਕਬਸ। ਅੱਛਾ। ਇੱਕ ਹੈਗਾ ਆ ਬਿੰਦੀ, ਜਿਹਨੂੰ ਕਹਿੰਦੇ ਆ ਗਰਬਸ। So if you guys listening, shout out to both of you. You plant the seed and we just moving this forward. ਠੀਕ ਹੈ ਭਾਜੀ। ਤੇ ਹੁਣ ਤੁਹਾਡੇ ਫਿਊਚਰ 'ਚ ਕੀ ਪਲਾਨ ਨੇ? ਆਪਾਂ ਕਹਿ ਸਕਦੇ the plans are big, but ਅਸੀਂ ਟੀਮ ਬਿਲਡ ਕਰਦੇ ਪਏ ਆ। ਬ੍ਰਿਸਬਨ ਮੇਡ ਅ ਟੀਮ, ਤੇ ਇੰਡੀਆ 'ਚ ਸਾਨੂੰ ਸਪੋਰਟ ਮਿਲਦੀ ਹੈ। ਸਾਡੇ ਕੋਲ ਇੰਡੀਆ 'ਚ ਕੁਛ ਨਹੀਂ, ਬਹੁਤ ਹੀ ਟੈਲੈਂਟਡ ਆਰਟਿਸਟ ਨੇ। ਸੋ ਆਮ ਕਨੈਕਟਡ ਹੇਅਰ ਵਿਦ ਦ ਡੈਪਰ ਮਿਊਜ਼ਿਕ, ਡੈਪਰ ਸਟੂਡੀਓ, ਹੀਰੋ ਬੀਟਸ। ਅੱਛਾ। ਤੇ ਆਮ ਅਬਾਊਟ ਟੂ ਲਾਂਚ ਵਿਰਸਾ ਸਟੂਡੀਓ ਐਜ਼ ਵੈਲ। ਦੈਟਸ ਨਾਈਸ। ਸੋ ਵਿਰਸਾ ਸਟੂਡੀਓ ਇਜ਼ second product from Virsa. We're gonna record artists here. ਜਿਹੜੇ ਮਿਊਜ਼ਿਕ ਐਲਬਮ ਵੀ ਕਰੋਗੇ ਫਿਰ? ਯਾ, ਐਲਬਮ ਵੀ ਕਰਾਂਗੇ, ਸਿੰਗਲਸ ਵੀ ਕਰਾਂਗੇ। ਜੋ ਕੁਛ ਮਿਊਜ਼ਿਕ 'ਚ ਹੋ ਰਿਹਾ, ਆਪਾਂ ਜਿਹੜੀ ਚੀਜ਼ਾਂ ਸਾਡੀ ਕਮਿਊਨਿਟੀ ਨਹੀਂ ਲਾਈਕ ਕਰਦੀ, ਵੀ ਗੋਨਾ ਟਰਾਈ ਟੂ ਬਲੈਂਡ ਦੋਸ ਥਿੰਗਸ, ਕਿ ਉਹਨੂੰ ਇੱਕ ਪੋਜ਼ਿਟਿਵ ਵੇ ਨਾਲ ਮੈਸੇਜ ਦੇ ਸਕੀਏ। ਕਿਉਂਕਿ ਜੇ ਕਸਟਮਰ ਕੋ ਸੁਣਨ ਵਾਸਤੇ ਵਾਇਲੈਂਸ ਸੌਂਗਸ ਤੋਂ ਇਲਾਵਾ ਕੋਈ ਹੋਰ ਚੀਜ਼ ਨਹੀਂ ਹੈਗੀ, ਸੋ including the customer, including their kids, they're gonna grow up have those words in their head. So ਕਈ ਪਾਰਟੀਜ਼ ਦੇ ਵਿੱਚ ਇਦਾਂ ਸੀਗਾ, ਟੀਨੇਜਰਸ ਜਦੋਂ ਨੱਚਦੇ ਆ, ਯੂ ਨੋ ਦੇ ਡਾਂਸ ਔਨ ਦੋ ਸੌਂਗ ਜਿਹੜੇ ਵਿੱਚ ਵਰਡਸ ਆ ਕਿ ਹਾਂ ਬਈ ਬੰਦੂਕਾਂ, ਅਸਲੇ, ਗੋਲੀਆਂ, ਫੀਮ। ਮੈਂ ਨਹੀਂ ਚਾਹੁੰਦਾ ਕਿ ਮੇਰਾ ਬੱਚਾ 10-11 ਸਾਲ ਦੀ ਉਮਰ ਦੇ ਵਿੱਚ ਫੀਮ ਦੀਆਂ ਗੱਲਾਂ ਕਰੇ, ਗਨਸ ਦੀਆਂ ਗੱਲਾਂ ਕਰੇ, ਐਂਡ ਨੋ ਪੇਰੈਂਟਸ ਵਾਂਟ ਇਟ। ਜੀ। ਸੋ ਇਹਨਾਂ ਗੱਲਾਂ ਦਾ ਵੀ ਤੁਸੀਂ ਖਾਸ ਧਿਆਨ ਰੱਖਦੇ ਹੋ ਕਿ ਜਨਰੇਸ਼ਨ ਜਿਹੜੀ ਹੈਗੀ ਆ, ਚਾਹੇ ਮੈਂ ਡੀਜੇ ਆ, ਪਰ ਮੈਂ ਜਿਹੜੀ ਸੌਂਗ ਸਿਲੈਕਸ਼ਨ ਆ ਚੋਇਸ ਦੀ ਰੱਖਾਂ, ਜਿਹੜੀ ਲੋਕਾਂ ਨੂੰ ਕੋਈ ਮੈਸੇਜ ਵੀ ਦਵੇ ਜਾਂ ਜਿਹਨੂੰ ਸੁਣ ਕੇ ਲੋਕ ਇੰਜੋਏ ਕਰਨ ਦੈਟ ਸੌਂਗ। ਜੀ। ਸੋ ਵੈਨ ਵੀ ਡੂ ਡੀਜੇ, ਦੈਟਸ ਅਨਦਰ ਗ੍ਰੇਟ ਥਿੰਗ, ਵਾਈ ਪੀਪਲ ਲਵ ਵਿਰਸਾ ਐਂਟਰਟੇਨਮੈਂਟ। ਡੀਜੇ, ਮੋਸਟ ਆਫ ਦ ਪਾਰਟੀਜ਼ ਆਰ birthday parties, first birthday party. ਸਾਡੇ ਬੰਦੇ ਨੂੰ ਐਕਸਕਿਊਜ਼ ਚਾਹੀਦਾ ਹੁੰਦਾ ਪਾਰਟੀ ਕਰਨ ਨੂੰ, first birthday to 11th birthday or 18th birthday, ਕਿ for the kids. ਤੇ ਮੈਂ ਪਹਿਲਾਂ ਪਾਰਟੀ ਸ਼ੁਰੂ ਕਰਦਾ ਹੁੰਦਾ ਸੀਗਾ ਕਿ ਦੇਖਿਆ ਕਿ ਓਕੇ, no system, no structure, and all people want, most of the party, 80-90%, people want to get drunk and they want to dance. No structure. And ਕਿ ਦੂਜੇ ਵਿੱਚ ਕੀ ਕਹਿੰਦੇ ਆ, gents won't let ladies dance and ladies want dancing. ਉਨੀ ਖੁਸ਼ੀ females ਨੂੰ ਵੀ ਹੁੰਦੀ ਆ।
So then I organized slowly. I learned from my own mistakes. I learned from the past DJing. कि मैं कितना improve कर सका. So when it's a kids party, I engage kids first. ਪਹਿਲਾਂ ਮੈਂ ਬੱਚਿਆਂ ਨੂੰ engage ਕਰਦਾ ਕਿ give them a half an hour. It's their party. ਸਾਨੂੰ ਤਾਂ excuse ਆ. ਜੀ. So then every single guest, you know, you engage the couples, engage more guests if they are not a couple. So ਜਿਨ੍ਹਾਂ ਦੀ ਪਾਰਟੀ ਆ most of the time ਕੀ ਹੁੰਦਾ ਪਾਰਟੀਜ਼ ਵਾਲੇ ਸਾਰਿਆਂ ਨੂੰ ਜੀ ਕਰਦੇ ਉਹਨਾਂ ਦੀ ਪਾਰਟੀ ਫਿਨਿਸ਼ ਹੋ ਜਾਂਦੀ ਆ and they don't enjoy their own party. So people who spend their own money, they don't enjoy the party at the end. ਜੀ ਬਿਲਕੁਲ। ਅੱਛਾ ਭਾਜੀ, ਟਾਈਮ ਦੀਆਂ ਜਿਹੜੀਆਂ ਸੂਈਆਂ ਟਿਕ ਕਰਕੇ ਨਾ ਭੱਜਦੀਆਂ ਜਾਂਦੀਆਂ ਨੇ। ਤੁਹਾਡੇ ਲਾਈਫ ਦੇ ਵਿੱਚ ਬਹੁਤ ਸਾਰੇ ਅਜਿਹੇ ਪਲ ਆਏ ਨੇ ਹਨਾ, ਖੱਟੇ ਮਿੱਠੇ ਪਲ ਤੁਹਾਡੇ, ਤੁਸੀਂ ਲਾਈਫ ਤੋਂ ਬਹੁਤ ਕੁਝ ਸਿੱਖਿਆ। ਸਾਡੀ ਜਿਹੜੀ ਜਨਰੇਸ਼ਨ ਆ ਉਹਨੂੰ ਕੋਈ ਮੈਸੇਜ ਦੇਣਾ ਚਾਹੋਗੇ? Yes. Love yourself enough. ਆਪਣੀ ਵਰਥ ਨੂੰ ਹੋਲਡ ਕਰਕੇ ਰੱਖੋ। ਕਿਸੇ ਦੇ ਕੋਲੋਂ ਤੁਹਾਨੂੰ ਆਪਣੀ ਵਰਥ ਪੁੱਛਣ ਦੀ ਲੋੜ ਨਹੀਂ ਹੈਗੀ। ਸੋ ਜੇ ਤੁਹਾਡੇ ਵਿੱਚ ਸਕਿੱਲ ਆ ਉਹਨੂੰ ਡਿਵੈਲਪ ਕਰੋ ਤੇ ਬੀ ਯੋਰ ਓਨ ਓਰੀਜਨਲ ਵਰਜ਼ਨ। ਕਿਸੇ ਨੂੰ ਕਾਪੀ ਕਰਨ ਦੀ ਲੋੜ ਨਹੀਂ ਹੈਗੀ। ਜੇ ਅੱਜ ਦੇ ਟਾਈਮ ਦੇ ਵਿੱਚ ਆਰਟਿਸਟ ਆ, ਸਮਨ ਵਾਂਟਡ ਟੂ ਬਿਕਮ ਅ ਆਰਟਿਸਟ, don't become that artist, become yourself. And look after your health. Health is the priority. And be happy. Be happy. Every day is a beautiful day. Every day is a challenge. If you're waking up 7 a.m., 6 a.m. or 11 a.m. in the morning, feel grateful that you woke up. ਜੀ ਬਿਲਕੁਲ। ਥੈਂਕ ਯੂ ਸੋ ਮਚ ਭਾਜੀ, ਬਹੁਤ ਹੀ ਵਧੀਆ ਲੱਗਿਆ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਕਰਕੇ। Thank you so much for having me here today. Thank you. ਬਾਕੀ ਗੱਲਾਂ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਆ। ਬਿਲਕੁਲ ਜੀ, ਹਨੀ ਵਿਰਸਾ ਜੀ ਨੇ ਸਾਡੇ ਨਾਲ ਖੂਬ ਸਾਰੀਆਂ ਗੱਲਾਂ ਕੀਤੀਆਂ ਸਿਹਤ ਦੇ ਉੱਤੇ। ਸੋ ਤੁਸੀਂ ਵੀ ਰੱਖੋ ਆਪਣਾ ਖਿਆਲ ਤੇ ਮਿਲਦੇ ਆ ਜੀ ਅਗਲੇ ਐਪੀਸੋਡ ਦੇ ਵਿੱਚ। ਤਦ ਤੱਕ ਲਈ ਰੱਬ ਰਾਖਾ।